ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਇੱਕ ਇਮਾਨਦਾਰ ਦੀ ਜ਼ਿੰਦਗੀ ਦੇ ਬਾਰੇ ਗੱਲ ਕਰਾਂਗੇ, ਜਿਹਨੇ ਆਪਣੇ ਵੱਲੋਂ ਤੇ ਨੇਕੀ ਕੀਤੀ, ਲੇਕਿਨ ਨੇਕੀ ਦੇ ਕਰਨ ਦੇ ਵਿੱਚ ਵੀ ਉਹਨੂੰ ਬੜੀ ਮੁਸੀਬਤ ਠਾਣੀ ਪਈ। ਇਮਾਲ ਦੀ ਕਿਤਾਬ ਦੇ ਵਿੱਚ 16ਵੇਂ ਬਾਬ 'ਚ ਇਹਦਾ ਜ਼ਿਕਰ ਹੈ। ਬਾਈਬਲ ਦੱਸਦੀ ਹੈ ਕਿ ਪਾਲੂਸ ਤੇ ਸਿਲਾਸ ਦੋ ਸ਼ਖਸ ਦੁਆ ਕਰਨ ਲਈ ਜਾਣ ਰਹੇ ਨੇ। ਤੇ ਦੁਆ ਕਰਨ ਲਈ ਜਾਣ ਰਹੇ ਨੇ ਤੇ ਉਹਨਾਂ ਨੇ ਵੇਖਿਆ ਬਈ ਇੱਕ ਲੜਕੀ ਏ, ਨੌਕਰਾਣੀ ਏ, ਤੇ ਉਹ ਉਹਨਾਂ ਨੂੰ ਦੂਰੋਂ ਵੇਖ ਕੇ ਆਂਦੀ ਏ ਬਈ ਇਹ ਖੁਦਾ ਦੇ ਬੰਦੇ ਨੇ ਤੇ ਨਜਾਤ ਦੀ ਰਾਹ ਦੱਸਦੇ ਨੇ। ਉਹ ਜਦੋਂ ਰੋਜ਼ ਜਾਂਦੇ ਨੇ ਦੁਆ ਕਰਨ ਲਈ ਤੇ ਉਹ ਕੁੜੀ ਅੱਗੋਂ ਬੋਲਣਾ ਸ਼ੁਰੂ ਕਰ ਦਿੰਦੀ ਹੈ। ਤੇ ਬਾਈਬਲ ਦੱਸਦੀ ਕਿ ਕਾਫੀ ਦਿਨ ਇਹ ਕਹਿੰਦੀ ਰਹੀ। ਇੱਕ ਦਿਨ ਪਾਲੂਸ ਰਸੂਲ ਨੇ ਰੂਹ 'ਚ ਹੀ ਆਖਿਆ ਕਿ ਐ ਬਦਰੂ ਇਹਦੇ ਚੋਂ ਨਿਕਲ ਜਾ, ਤੇ ਉਹ ਨਿਕਲ ਗਈ। ਇਸ ਲਈ ਕਿ ਉਸ ਕੁੜੀ ਦੇ ਅੰਦਰ, ਉਸ ਨੌਕਰਾਣੀ ਦੇ ਅੰਦਰ ਬਦਰੂ ਸੀ, ਤੇ ਉਹ ਬਦਰੂ ਇੰਝ ਦੀ ਸੀ ਜਿਹੜੀਆਂ ਗੈਬ ਦੀਆਂ ਗੱਲਾਂ ਦੱਸਦੀ ਸੀ। ਤੇ ਉਹ ਨੌਕਰਾਣੀ ਸੀ ਤੇ ਉਹਦੇ ਮਾਲਕਾਂ ਨੇ ਬੜਾ ਉਹਦੇ ਤੋਂ ਰੁਪਇਆ ਪੈਸਾ ਕਮਾਉਂਦੇ ਹਨ। ਉਹਨਾਂ ਦੇ ਘਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਕੋਈ ਆਂਦਾ ਸੀ ਮੇਰੇ ਢੱਗੇ ਚੋਰੀ ਹੋ ਗਏ ਨੇ, ਕਿੱਥੇ ਨੇ? ਤੇ ਉਹ ਕੁੜੀ ਜਿਹਦੇ 'ਚ ਬਦਰੂ ਸੀ ਉਹ ਦੱਸ ਦਿੰਦੀ ਸੀ ਭਈ ਤੁਹਾਡੇ ਢੱਗੇ ਫਲਾਂ ਥਾਂ ਤੇ ਨੇ, ਫਲਾਂ ਜਗ੍ਹਾ ਤੇ ਨੇ। ਤੇ ਉਹ ਜਾਂਦੇ ਹਨ, ਲੈ ਆਉਂਦੇ ਹਨ, ਤੇ ਉਹ ਦੱਸਣ ਦੇ ਹੀ ਮਾਲਕ ਜਿਹੜੇ ਹਨ ਉਹਦੇ ਪੈਸੇ ਲੈਂਦੇ ਹੁੰਦੇ ਹਨ। ਤੇ ਉਹਨਾਂ ਦਾ ਕਾਰੋਬਾਰ ਹੋ ਗਿਆ ਸੀ। ਕਿਸੇ ਦੀ ਕੋਈ ਹੋਰ ਸ਼ਾਇਦ ਚੋਰੀ ਹੋਈ ਤੇ ਉਹਨੇ ਆਖਿਆ, ਕਿਸੇ ਦਾ ਮੁੰਡਾ ਗਵਾਚ ਗਿਆ ਤੇ ਉਹਨੇ ਆਖਿਆ ਐ, ਕਿਸੇ ਦੀ ਕੁੜੀ ਟੁਰ ਗਈ ਤੇ ਉਹਨੇ ਆਖਿਆ ਫਲਾਂ ਥਾਂ ਤੇ ਜੇ। ਤੇ ਉਹ ਦੱਸ ਦਿੰਦੀ ਸੀ, ਕਿਉਂ? ਉਹਦੇ ਅੰਦਰ ਗੈਬ ਦੀ ਬਦਰੂ ਸੀ। ਤੇ ਉਹ ਦੱਸ ਦਿੰਦੀ ਸੀ। ਤੇ ਉਹ ਨੌਕਰਾਨੀ ਸੀ ਤੇ ਜਿਹੜੇ ਉਹਦੇ ਮਾਲਕ ਸਨ ਨਾ, ਉਹਨਾਂ ਦੇ ਵਾਸਤੇ ਬੜਾ ਇੱਕ ਕਾਰੋਬਾਰ ਸੀ। ਹੁਣ ਕਾਰੋਬਾਰ ਵੇਖੋ ਇੰਝ ਦਾ ਹੈ, ਉਹ ਮਾਲਕਾਂ ਦੀ ਇੱਕ ਤੇ ਮਸ਼ਹੂਰੀ ਸੀ ਸਾਰੇ ਸ਼ਹਿਰ ਦੇ ਵਿੱਚ ਕਿ ਫਲਾਂ ਦੇ ਘਰ ਚਲੇ ਜਾਓ, ਉਹਨਾਂ ਦੇ ਘਰ ਕੁੜੀ ਹੈ ਤੇ ਉਹ ਦੱਸਦੀ ਹੈ, ਇੱਕ ਔਰਤ ਹੈ ਉਹ ਦੱਸਦੀ ਹੈ। ਇੱਕ ਨੌਕਰਾਣੀ, ਇੱਥੇ ਨੌਕਰਾਣੀ ਦਾ ਨਾਂ ਲਿਖਿਆ ਹੈ। ਉਹ ਮਾਲਕਾਂ ਲਈ ਇੰਨੀ ਇੱਜ਼ਤ ਵਾਲਾ ਕੰਮ ਹੋ ਗਿਆ ਸੀ ਕਿ ਲੋਕ ਮਸ਼ਹੂਰ ਹੋ ਗਏ ਤੇ ਵੱਡੇ ਵੱਡੇ ਲੋਕ ਆ ਕੇ ਤੇ ਉਹਨਾਂ ਨੂੰ ਮਿਲਦੇ ਹਨ ਕਿ ਸ਼ਹਿਰ ਦੇ ਵਿੱਚ ਉਹਨਾਂ ਦਾ ਨਾਮ ਬੜਾ ਮਸ਼ਹੂਰ ਹੋ ਗਿਆ ਸੀ। ਤੇ ਅੱਜ ਦੀ ਗੱਲ ਕਰੀਏ ਤੇ ਇੱਜ਼ਤਦਾਰ ਲੋਕਾਂ ਦੇ ਵਿੱਚ ਸੀ। ਇੱਕ ਤੇ ਉਹਨਾਂ ਨੂੰ ਕੰਮ ਕੋ ਨਹੀਂ ਕਰਨਾ ਪੈਂਦਾ, ਘਰ ਬੈਠੇ ਨੇ, ਰੁਪਇਆ ਪੈਸਾ ਆ ਰਿਹਾ, ਲੋਕ ਪੈਸੇ ਦੇਣ ਰਹੇ ਨੇ, ਨਾਲੇ ਪੁੱਛਣ ਰਹੇ ਨੇ, ਨਾਲੇ ਲੋਕਾਂ ਦੇ ਮਸਲੇ ਹੱਲ ਹੋਣ ਰਹੇ ਨੇ। ਥਾਣੇ ਕਚਹਿਰੀ ਸ਼ਹਿਰ ਦੇ ਜਿਹੜੇ ਹਾਕਮ ਸਨ ਉਹਨਾਂ ਲਈ ਉਹ ਬੜੇ ਇੱਜ਼ਤ ਦੇ ਲੋਕ ਸਨ। ਤੇ ਜਦੋਂ ਉਹ ਬਦਰੂ ਨਿਕਲ ਗਈ ਤੇ ਉਹਨਾਂ ਦਾ ਤਾਂ ਕਾਰੋਬਾਰ ਠੱਪ ਹੋ ਗਿਆ। ਤੇ ਜਦੋਂ ਬੰਦੇ ਦਾ ਕਾਰੋਬਾਰ ਠੱਪ ਹੋ ਜਾਏ ਨਾ ਤੇ ਉਹਨੂੰ ਬੜਾ ਗੁੱਸਾ ਆਉਂਦਾ ਹੈ। ਐਸੇ ਤਰ੍ਹਾਂ ਹੀ ਥੋੜਾ ਜਿਹਾ ਮੈਂ ਦੱਸ ਦਿਆਂ, ਬਣੀ ਇਸਰਾਈਲ ਜਦੋਂ ਮੁਲਕੇ ਮਿਸਰ ਦੇ ਵਿੱਚ ਸੀ ਤੇ ਖੁਦਾ ਦਾ ਬੰਦਾ ਮੂਸਾ ਕਹਿੰਦਾ ਸੀ ਕਿ ਮੈਂ ਇਹਨਾਂ ਨੂੰ ਲੈ ਕੇ ਜਾਣਾ ਚਾਹੁੰਦਾ ਤੇ ਲੈਣ ਲਈ ਆਇਆ ਵਾਂ ਤੇ ਇਹਨਾਂ ਨੂੰ ਜਾਣ ਦੇ। ਤੇ ਮੂਸਾ ਤੇ ਕਹਿੰਦਾ ਹੀ ਲੈ ਕੇ ਜਾਵਾਂ, ਲੇਕਿਨ ਫਿਰੌਨ ਜਾਣ ਨਹੀਂ ਦਿੰਦਾ। ਕਿਉਂ ਨਹੀਂ ਜਾਣ ਦਿੰਦਾ? ਕਿ ਫ੍ਰੀ 'ਚ ਕੰਮ ਕਰਦੇ ਹਨ ਤੇ ਉਹਨਾਂ ਦੇ ਜਾਣ ਨਾਲ ਕਾਰੋਬਾਰ ਠੱਪ ਹੋ ਜਾਣਾ ਸੀ, ਇਕਨੋਮੀ ਠੱਪ ਹੋ ਜਾਣੀ ਸੀ, ਹਕੂਮਤ ਦਾ ਪੱਠਾ ਬਹਿ ਜਾਣਾ ਸੀ। ਇਸ ਲਈ ਕਿ ਮੁਫਤ 'ਚ ਕੰਮ ਕਰਨ ਵਾਲੇ, ਮੁਫਤ ਵਿੱਚ ਪੈਸਾ ਆ ਰਿਹਾ ਤੇ ਉਹ ਪੈਸਾ ਬੰਦ ਹੋ ਗਿਆ ਤੇ ਹਕੂਮਤ ਤੇ ਠੱਪ ਹੋ ਜਾਣੀ ਸੀ। ਹਕੂਮਤ ਦਾ ਤਾਂ ਬੜਾ ਨੁਕਸਾਨ ਹੋਣਾ ਸੀ ਕਿ ਇਹ ਕੀ ਹੋ ਗਿਆ। ਇਸ ਲਈ ਫਿਰੌਨ ਜਾਣ ਨਹੀਂ ਦਿੰਦਾ।
ਇੱਥੇ ਜਦੋਂ ਇਹਨਾਂ ਦਾ ਕਾਰੋਬਾਰ ਠੱਪ ਹੋ ਗਿਆ, ਰੁਪਇਆ ਪੈਸਾ ਆਉਣਾ ਬੰਦ ਹੋ ਗਿਆ, ਲੋਕਾਂ ਦੀਆਂ ਘਰ ਦੇ ਵਿੱਚ ਆਉਣ ਵਾਲਿਆਂ ਦੀਆਂ ਲੈਣਾ ਜਿਹੜੀਆਂ ਖਤਮ ਹੋ ਗਈਆਂ। ਜੇ ਕੋਈ ਆਉਂਦਾ ਸੀ ਤੇ ਉਹ ਆਂਦੇ ਹਨ ਕੰਮ ਨਹੀਂ ਹੋਇਆ, ਟੁੱਟ ਜਾਂਦੇ ਹਨ। ਉਹਨਾਂ ਵਾਸਤੇ ਬੜਾ ਨੁਕਸਾਨ ਦਾ ਬਾਇਸ ਹੋਇਆ। ਤੇ ਉਹਨਾਂ ਕੀ ਕੀਤਾ, ਇਹਨਾਂ ਦੋਵਾਂ ਨੂੰ ਫੜਿਆ, ਥਾਣੇ ਲੈ ਗਏ, ਪਰਚਾ ਕਰਾਤਾ, ਆਖਿਆ ਸ਼ਹਿਰ 'ਚ ਖਲਬਲੀ ਮਚਾਉਂਦੇ ਨੇ। ਤੇ ਜਦੋਂ ਖਲਬਲੀ ਮਚਾਉਂਦੇ ਨੇ ਤੇ ਇਹ ਤਾਲੀਮ ਹੀ ਇੰਜ ਦੀ ਦਿੰਦੇ ਨੇ ਜਿਨ੍ਹਾਂ ਨਾਲ ਲੋਕ ਮੁਤਫਿਕ ਨਹੀਂ। ਤੇ ਨਾਲ ਹੀ ਯਿਸੂ ਮਸੀਹ ਦਾ ਹਵਾਲਾ ਦੇ ਦਿੱਤਾ, ਵੇਖੋ ਉਹ ਵੀ ਆਇਆ ਸੀ ਤੇ ਆ ਕੀ ਕਰਦਾ ਸੀ, ਇਹ ਵੀ ਉਹਦੇ ਹੀ ਨੇ। ਤੇ ਇਹ ਖਲਬਲੀ ਪਾਂਡੇ ਨੇ, ਯਹੂਦੀਆਂ ਦੀ ਇਹ ਤਾਲੀਮ ਨਹੀਂ ਹੈਗੀ ਤੇ ਇਹ ਕੀ ਦਿੰਦੇ ਨੇ ਪਏ। ਉਹਨਾਂ ਪਰਚਾ ਕਟਾਇਆ ਤੇ ਥਾਣੇ ਬੰਦ ਕਰਾਤਾ। ਮੈਜਿਸਟਰੇਟ ਕੋਲੋਂ, ਜੱਜ ਕੋਲੋਂ ਸਜ਼ਾ ਹੋਈ, ਚਲੋ ਜੀ ਇਹਨਾਂ ਨੂੰ ਲੈ ਜਾਓ, ਬੈਂਦ ਲਾਓ ਇਹਨਾਂ ਨੂੰ, ਨਾਲੇ ਕਾਠ 'ਚ ਲਾ ਦਿਓ। ਤੇ ਉਦੋਂ ਲੱਕੜੀ ਦੀ ਕਾਠ ਉਹਦੇ ਨਾਲ ਉਹਨਾਂ ਦੇ ਹੱਥ ਤੇ ਪੈਰ ਦੋਵੇਂ ਬੰਨੇ ਗਏ। ਕਾਠ ਕਹਿੰਦੇ ਨੇ ਲੱਕੜੀ ਨੂੰ। ਤੇ ਉਹ ਇੱਕ ਜ਼ਰਬ ਦਾ ਨਿਸ਼ਾਨ ਸੀ ਤੇ ਦੋਵੇਂ ਹੱਥ ਤੇ ਦੋਵੇਂ ਪੈਰ ਬੰਨ ਦਿੱਤੇ ਜਾਂਦੇ ਹਨ। ਤੇ ਜਦੋਂ ਉਹਨਾਂ ਨੇ ਪਿੱਛੇ ਬੈਂਡ ਮਾਰੇ ਤੇ ਉਹਨਾਂ ਨੂੰ ਜ਼ਖਮ ਵੀ ਹੋਏ ਤੇ ਉਹ ਚੁੱਪ, ਲੇਕਿਨ ਨਾ ਰੋਏ, ਬਦਦੁਆ ਦਿੱਤੀ ਤੇ ਨਾ ਬੜਬੜਾਏ। ਹੁਣ ਸੁਬਾ ਦੇ ਫੜੇ ਨੇ, ਸੁਬਾ ਦੇ ਦੁਆ ਕਰਨ ਗਏ ਤੇ ਬਾਈਬਲ ਦੱਸਦੀ ਕਿ ਅੱਧੀ ਰਾਤ ਵੇਲੇ ਉਹ ਫਿਰ ਦੁਆ ਕਰਨ ਲੱਗੇ ਨੇ। ਪਾਲੂਸ ਰਸੂਲ ਜਿਹੜਾ ਕਲਾਮ ਨਾਲ ਭਰਿਆ ਹੋਇਆ ਸੀ, ਉਹਨੂੰ ਯਿਸੂ ਮਸੀਹ ਦੀ ਗੱਲ ਯਾਦ ਆ ਗਈ ਕਿ ਆਪਣੇ ਸਤਾਨ ਵਾਲਿਆਂ ਲਈ ਦੁਆ ਕਰੋ ਤੇ ਆਪਣੇ ਦੁਸ਼ਮਣਾਂ ਲਈ ਬਰਕਤ ਚਾਹੋ। ਤੇ ਬਾਈਬਲ ਦੱਸਦੀ ਕਿ ਅੱਧੀ ਰਾਤ ਨੂੰ ਉਹ ਦੁਆ ਕਰਨ ਲੱਗੇ ਤੇ ਨਾਲ ਖੁਦਾ ਦੀ ਹਮਦ ਕਰਨ ਲੱਗੇ, ਹਮਦ ਗੀਤ ਗਾਣ ਡਏ ਨੇ। ਤੇ ਇੰਜ ਹੋਇਆ ਕਿ ਇੱਕਦਮ ਭੁਚਾਲ ਆਇਆ, ਨੀਂਹ ਹਿੱਲ ਗਈ ਕੈਦਖਾਨੇ ਦੀ। ਤੇ ਨੀਂਹ ਹਿੱਲਣ ਦੇ ਨਾਲ ਉਹਨਾਂ ਦੀਆਂ ਬੇੜੀਆਂ ਵੀ ਖੁੱਲ ਗਈਆਂ ਆਪੇ ਹੀ, ਤੇ ਦਰਵਾਜ਼ੇ ਵੀ ਖੁੱਲ ਗਏ ਆਪੇ, ਸਾਰੇ ਤਾਲੇ ਖੁੱਲ ਗਏ। ਇੱਕਦਮ ਸਭ ਕੁਝ ਹੋ ਗਿਆ। ਲੇਕਿਨ ਮੈਂ ਅੱਜ ਜਿਹੜੀ ਚੀਜ਼ ਦੱਸਣਾ ਚਾਹੁੰਦਾ ਵਾਂ ਉਹ ਇਹ ਵੇ ਕਿ ਪਾਲੂਸ ਰਸੂਲ ਤੇ ਸਿਲਾਸ ਦੋਵੇਂ ਦੁਆ ਕਰਨ ਡਏ ਨੇ, ਪੌਲ ਤੇ ਸਿਲਾਸ, ਤੇ ਖੁਦਾ ਦੀ ਹਮਦ ਕਰਨ ਡਏ ਨੇ ਤੇ ਕੈਦੀ ਸੁਣਨ ਡਏ ਨੇ। ਕੈਦੀ ਵੀ ਖੁਦਾ ਦੀ ਪ੍ਰਸਤਤ 'ਚ ਸ਼ਾਮਲ ਹੋਣ ਡਏ ਨੇ ਤੇ ਇਬਾਦਤ ਦੇ ਵਿੱਚ ਸ਼ਾਮਲ ਹੋਣ ਡਏ ਨੇ ਤੇ ਉਹ ਕਰਨ ਡਏ ਨੇ, ਉਹ ਦੁਆ, ਉਹ ਇਬਾਦਤ ਕਰਨ ਡਏ ਨੇ। ਤੇ ਜਦੋਂ ਦੁਆ ਕਰਦੇ ਨੇ ਪਏ ਤੇ ਹਮਦ ਕਰਦੇ ਨੇ, ਤੇ ਮੈਂ ਅੱਜ ਇਹ ਵੀ ਗੱਲ ਖੋਲ ਦਿਆਂ, ਹਮਦ ਕਰਨਾ ਖੁਦਾ ਦੇ ਕੰਮਾਂ ਦਾ ਬਿਆਨ ਕਰਨਾ ਹੁੰਦਾ ਹੈ, ਜਿਹੜੇ ਉਹਨੇ ਕੰਮ ਕੀਤੇ ਹੁੰਦੇ ਨੇ ਵੱਡੇ ਵੱਡੇ। ਜਦੋਂ ਉਹਨੂੰ ਬਿਆਨ ਕੀਤਾ ਜਾਂਦਾ ਤੇ ਨਾਲ ਸ਼ੁਕਰਗੁਜ਼ਾਰੀ ਕੀਤੀ ਜਾਂਦੀ ਹੈ ਕਿ ਖੁਦਾਵੰਦ ਤੇਰਾ ਸ਼ੁਕਰ, ਤੂੰ ਵੱਡੇ ਵੱਡੇ ਕੰਮ ਕੀਤੇ ਨੇ, ਤੂੰ ਇਹ ਵੀ ਮੌਜਜ਼ਾ ਕੀਤਾ, ਤੂੰ ਇਹ ਵੀ ਕੀਤਾ, ਤੂੰ ਸਾਡਾ ਇਹ ਵੀ ਕੀਤਾ, ਅਸੀਂ ਤੇਰਾ ਸ਼ੁਕਰ ਕਰ ਰਹੇ ਹਾਂ ਕਿ ਤੂੰ ਸਾਡੇ ਨਾਲ ਹੈ। ਤੇ ਦੁਆ ਕਰ ਰਹੇ ਨੇ ਕਿ ਖੁਦਾਵੰਦ ਤੂੰ ਕਿਹਾ ਕਿ ਆਪਣੇ ਸਤਾਨ ਵਾਲਿਆਂ ਲਈ ਦੁਆ ਕਰੋ, ਇਹਨਾਂ ਸਾਨੂੰ ਸਤਾਇਆ ਤੇ ਅਸੀਂ ਇਹਨਾਂ ਲਈ ਦੁਆ ਕਰਨੇ ਆ ਪਏ, ਬਦਦੁਆ ਨਹੀਂ ਦੇਣੀ। ਹੁਣ ਇਹ ਗੱਲ ਸਮਝਣ ਵਾਲੀ ਏ, ਮੈਂ ਇਹਦੇ ਤੇ ਅਗਲੀ ਵੀਡੀਓ ਵੀ ਦੱਸਾਂਗਾ, ਕੁਝ ਹੋਰ ਖੋਲਾਂਗਾ ਇਹਨੂੰ, ਕਿ ਉਹ ਦੁਆ ਤੇ ਕਰਨ ਡਏ ਨੇ ਲੇਕਿਨ ਉਹਨਾਂ ਨੇ ਬੜਬੜਾਇਆ ਨਹੀਂ, ਨਾਲ ਦੇ ਕੈਦੀਆਂ ਨੂੰ ਦੱਸਿਆ ਨਹੀਂ ਹਾਂ ਤੇ ਆਪਣੇ ਨੂੰ ਨੇਕੀ ਕੀਤੀ ਤੇ ਸਾਡੇ ਗਲੇ ਪੈ ਗਈ ਹੈ। ਕਿ ਅੱਜ ਕੱਲ੍ਹ ਲੋਕ ਕਹਿੰਦੇ ਨੇ ਨੇਕੀ ਕਰੋ ਤੇ ਨਸਲ ਵੇਖ ਕੇ ਕਰੋ, ਲੇਕਿਨ ਖੁਦਾ ਦਾ ਕਲਾਮ ਸਾਨੂੰ ਕਹਿੰਦਾ ਨੇਕੀ ਕਰੋ ਤੇ ਭੁੱਲ ਜਾਓ ਤੇ ਕਰਦੇ ਜਾਓ, ਪੈਸੇ ਵੀ ਉਹਨੂੰ ਦਿਓ ਜਿਹਦੇ ਕੋਲ ਵਸੂਲ ਨਹੀਂ ਹੋਣੇ। ਤੇ ਉਹ ਕੀ ਆਂਦੇ ਨੇ, ਖੁਦਾਵੰਦ ਤੇਰਾ ਸ਼ੁਕਰ ਹੈ। ਜਦੋਂ ਹਮਦ ਕਰ ਰਹੇ ਨੇ ਤੇ ਦੁਆ ਕਰ ਰਹੇ ਨੇ ਤੇ ਬੇੜੀਆਂ ਵੀ ਖੁੱਲ ਗਈਆਂ। ਤੇ ਮੈਂ ਅੱਜ ਉਹਨਾਂ ਲਈ ਦੱਸਣਾ ਚਾਹੁੰਦਾ ਵਾਂ ਜਿਹੜੇ ਚਰਚ ਦੇ ਵਿੱਚ ਦੇਰ ਨਾਲ ਆਉਂਦੇ ਨੇ ਤੇ ਜਾਂ ਇਬਾਦਤ 'ਚ ਸ਼ਾਮਲ ਨਹੀਂ ਹੁੰਦੇ। ਤੁਸੀਂ ਇਬਾਦਤ 'ਚ ਸ਼ਾਮਲ ਹੋਵੋਗੇ
ਚਰਚ ਟਾਈਮ ਨਾਲ ਆਓਗੇ, ਹਮਦ ਦੇ ਗੀਤ ਗਾਓਗੇ, ਦੁਆ ਕਰੋਗੇ ਤੇ ਤੁਹਾਡੀਆਂ ਬੇੜੀਆਂ ਖੁੱਲਣਗੀਆਂ, ਕਰਜ਼ਿਆਂ ਦੀਆਂ ਬੇੜੀਆਂ ਖੁੱਲਣਗੀਆਂ। ਉਹ ਕੀ ਉਹਨੂੰ ਕਹਿੰਦੇ ਨੇ, ਬੇਔਲਾਦ ਜਿਹੜੇ ਜਕੜੇ ਹੋਏ ਨੇ ਉਹ ਆਜ਼ਾਦ ਹੋਣਗੇ, ਬਿਮਾਰੀਆਂ ਤੋਂ ਆਜ਼ਾਦ ਹੋਵੋਗੇ, ਰਿਹਾਈ ਪਾਓਗੇ ਕਿ ਬੇੜੀਆਂ ਤਾਂ ਸਾਰੀਆਂ ਖੁੱਲ ਜਾਣਗੀਆਂ, ਦਰਵਾਜ਼ੇ ਵੀ ਖੁੱਲਣਗੇ, ਅਸਮਾਨ ਤੋਂ ਬਰਕਤ ਵੀ ਆਏਗੀ। ਤੇ ਜੇ ਆਓਗੇ ਨਹੀਂ ਤੇ ਬਰਕਤ ਕਿੱਥੋਂ ਮਿਲੇਗੀ? ਇਸ ਲਈ ਮੈਂ ਇਹਨੂੰ ਫੇਰ ਜਾਰੀ ਰੱਖਾਂਗਾ ਤੇ ਅੱਗੇ ਬਿਆਨ ਕਰਾਂਗਾ, ਲੇਕਿਨ ਅੱਜ ਇੰਨਾ ਹੀ ਸਮਝ ਲਵੋ ਕਿ ਜੇ ਤੁਸੀਂ ਇਬਾਦਤ 'ਚ ਸ਼ਾਮਲ ਹੋਵੋਗੇ ਤੇ ਟਾਈਮ ਨਾਲ ਆ ਕੇ ਸ਼ਾਮਲ ਹੋਵੋਗੇ ਤੇ ਤੁਹਾਡੇ ਲਈ ਅਸਮਾਨ ਦੇ ਦਰਵਾਜ਼ੇ ਵੀ ਖੁੱਲਣਗੇ, ਕੈਦੀ ਵੀ ਆਜ਼ਾਦ ਹੋਣਗੇ ਤੇ ਤੁਸੀਂ ਬਿਮਾਰੀਆਂ ਤੋਂ ਜਕੜੇ ਹੋਏ ਜਿਹੜੇ ਉਹ ਵੀ ਆਜ਼ਾਦ ਹੋਵੋਗੇ ਤੇ ਬਰਕਤ ਵੀ ਪਾਓਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਬਾਕੀ ਅਸੀਂ ਅਗਲੀ ਵੀਡੀਓ 'ਚ ਸਿੱਖਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ।